दर्शकों ब्रेक तो बाद तुहाडा स्वागत है जी। डॉक्टर साहब एंड वाले सैक्शन में की कहना चाहोगे तुसीं? देखो सब तो पहला तो कुछ मैसेजेस ने ਜਿਹੜੇ मैं पढ़ने चाहांगा और एक गल ਅਸੀਂ ਦੱਸ ਦਈਏ भी बहुत वार ਜਿਵੇਂ वॉइस ऑफ खालसा ਤੇ भी कल 1 घंटे ਦਾ ਪ੍ਰੋਗਰਾਮ ਸੀ ਹਰ ਹਫਤੇ ਹੁੰਦਾ ਹੈ जी। ਬਹੁਤ ਵਾਰੀ ਚੋਣਾਂ ਦੇ ਹਵਾਲੇ ਨਾਲ ਬਹੁਤ ਸਾਰੇ ਸਵਾਲ ਅੱਜ ਕੱਲ ਬਹੁਤਿਆਂ ਦਾ ਚੋਣਾਂ ਨਾਲ ਹੀ ਜੁੜਿਆ ਹੋਇਆ ਹੈ। ਇਹਦੇ ਬਾਰੇ ਅਸੀਂ ਬੜਾ ਕਲੀਅਰਲੀ ਇੱਕ ਸੈਗਮੈਂਟ ਕੀਤਾ ਹੈ, ਆਪਣੇ ਵਿਚਾਰ ਅਸੀਂ ਦੇ ਚੁੱਕੇ ਹਾਂ ਔਰ ਅਸੀਂ ਇਸ ਦੀ ਨਿਟੀ ਗ੍ਰਿਟੀ ਦੇ ਵਿੱਚ ਹੁਣ ਨਹੀਂ ਜਾਣਾ ਹੈ ਕਿਉਂਕਿ ਇਹ ਸਾਡਾ ਮੁੱਦਾ ਹੀ ਨਹੀਂ ਹੈ। ਕਿਉਂਕਿ ਜਦੋਂ ਅਸੀਂ ਇਸ ਸਾਰੇ ਪਾਰਟ ਨੂੰ ਦੇਖਦੇ ਹਾਂ ਔਰ ਜਦੋਂ ਵੱਡਾ ਹਿੱਸਾ ਸਾਡਾ ਔਰ ਖ਼ਾਸ ਤੌਰ 'ਤੇ ਸਾਡੀਆਂ ਪੰਥਕ ਜਥੇਬੰਦੀਆਂ ਵੀ ਪੰਜਾਬ 'ਚ ਬੈਠੀਆਂ, ਉਹਨਾਂ ਨੂੰ ਕੋਈ ਇਸ ਸਾਰੇ ਪੀਰੀਅਡ 'ਚ ਕਿੰਨਾ ਪੀਰੀਅਡ ਗੈਪ ਦਾ ਬਾਹਰੋਂ ਆ ਕੇ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਕਿਵੇਂ ਜਿਹੜਾ ਕਈ ਕੋਟ ਚੜ੍ਹੇ ਪੂਰਬੀ ਦੱਖਣੀ ਜੀ ਵਾਂਗ ਹੱਲਾ ਬੋਲਿਆ ਹੋਇਆ ਤੇ ਜੇ ਉੱਥੇ ਕੋਈ ਇਸ ਲੈਵਲ ਦੀ ਸੈਂਸਿਟੀਵਿਟੀ ਜਾਂ ਕੁਛ ਕਰਨ ਦੀ ਭਾਵਨਾ ਨਹੀਂ ਹੈ ਤਾਂ ਫਿਰ ਮੇਰਾ ਖਿਆਲ ਹੈ ਇਹ ਵੇਸਟ ਆਫ ਟਾਈਮ ਹੀ ਹੈ ਕਿ ਅਸੀਂ ਸਲਾਹ ਦਈਏ ਕਿ ਇਹਨੂੰ ਵੋਟ ਪਾ ਦਿਓ, ਉਹਦੇ ਨਾਲ ਲੱਗ ਜਾਓ, ਉਹਦੇ ਨਾਲ ਨਾ ਲੱਗੋ। ਅਸੀਂ ਸਮਝਦੇ ਹਾਂ ਕਿ ਭਾਈ ਜਿਹੜੇ ਪੰਥ ਪ੍ਰਸਤ ਨੇ ਇੱਥੇ ਜਿਹੜੇ ਉਹਨਾਂ ਦੇ ਜਾਣੂ ਨੇ ਜੋ ਵੀ ਉਹ ਉੱਥੇ ਕਰਨਾ ਚਾਹੁੰਦੇ ਨੇ ਜੀ ਉਹਨਾਂ ਨੂੰ ਕਹੋ ਕਿ ਭਾਈ ਪੰਥਕ ਹਿੱਤ ਆਪਣੇ ਸਾਹਮਣੇ ਰੱਖੋ, ਜ਼ਰੂਰ ਇਹ ਜ਼ਰੂਰ ਦੇਖੋ ਕਿ ਤੁਸੀਂ ਕਿਸ ਰਸਤੇ 'ਤੇ ਤੁਰੇ ਹੋਏ ਹੋ। ਸੋ ਇਸ ਬਾਰੇ ਅਸੀਂ ਸਵਾਲ ਐਂਟਰਟੇਨ ਨਹੀਂ ਕਰਾਂਗੇ। ਵੀਰ ਮੇਘਰਾਜ ਸਿੰਘ ਲਿਖਦੇ ਨੇ, ਡਾਕਟਰ ਸਾਹਿਬ ਜੀ ਜਦੋਂ ਭਾਰਤ ਦੀ ਕਪਟੀ ਸਰਕਾਰ ਨੇ ਕਿਸੇ ਸਿੱਖ ਕੌਮ ਜਾਂ ਮੁਸਲਿਮ ਕੌਮ 'ਤੇ ਅਟੈਕ ਕਰਨਾ ਹੁੰਦਾ ਹੈ ਫਿਰ ਇਹ ਬ੍ਰਿਟਿਸ਼ ਸਰਕਾਰ ਦੀ ਹੈਲਪ ਲੈਂਦੇ ਨੇ। ਕਸ਼ਮੀਰ ਦੇ ਮੁੱਦੇ 'ਤੇ ਜੇ ਬ੍ਰਿਟਨ ਨੂੰ ਕਸ਼ਮੀਰ ਦੇ ਮੁੱਦੇ 'ਤੇ ਇਹ ਬ੍ਰਿਟਨ ਨੂੰ ਗੱਲ ਵੀ ਨਹੀਂ ਕਰਨ ਦਿੰਦੇ ਔਰ ਉਹਨਾਂ ਨੇ ਰੈਫਰ ਕੀਤਾ ਹੈ ਵੀ ਕਿਵੇਂ ਮਾਰਗਰੇਟ ਥੈਚਰ ਦੀ ਮਦਦ ਇੰਦਰਾ ਗਾਂਧੀ ਨੇ ਲਈ ਔਰ ਉਹ ਵੀ ਇੱਕ ਪੂਰਾ ਇਸ਼ੂ ਆਪਣੇ ਆਪ 'ਚ ਹੈ ਔਰ ਲੇਬਰ ਪਾਰਟੀ ਨੇ ਕਿਹਾ ਵੀ ਜਦੋਂ ਇਸ ਦੀ ਫੁੱਲ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ। ਸੋ ਬਿਲਕੁਲ ਮੇਘਰਾਜ ਸਿੰਘ ਨੇ ਟਿਕਾਣੇ 'ਤੇ ਗੱਲ ਕੀਤੀ ਹੈ ਵੀ ਜੇ ਉਹਨਾਂ ਦੀ ਪਾਰਲੀਮੈਂਟ ਓਪਨਲੀ ਡਿਸਕਸ ਕਰਨਾ ਚਾਹੁੰਦੀ ਹੈ ਤਾਂ ਹੁਣ ਇਹਨਾਂ ਨੂੰ ਤਕਲੀਫ ਹੋ ਰਹੀ ਹੈ। ਵੀਰ ਭੁਪਿੰਦਰ ਸਿੰਘ ਲਿਖਦੇ ਨੇ, ਡਿਜੀਟਲ ਇੰਡੀਆ ਦਾ ਹਾਲ ਦੇਖ ਲਓ, ਸਾਡੇ ਜਾਣ ਪਛਾਣ ਵਾਲੇ ਗਰੀਬ ਪਰਿਵਾਰ ਦੇ ਕੋਲ ਕੁਝ ਕੁ ਹਜ਼ਾਰ ਰੁਪਏ ਸਨ। ਬੈਂਕ 'ਚ ਕਿਸੇ ਨੇ ਇਹ ਕਹਿ ਕੇ ਕਿ ਅਸੀਂ ਬੈਂਕ ਤੋਂ ਬੋਲਦੇ ਹਾਂ ਸਾਰੀ ਜਾਣਕਾਰੀ ਲੈ ਲਈ ਅਤੇ ਉਹਨਾਂ ਦੇ ਸਾਰੇ ਪੈਸੇ ਕਢਾ ਲਏ। ਉਹਨਾਂ ਗਰੀਬਾਂ ਦੀ ਕੋਈ ਪੁੱਛ ਪੜਤਾਲ ਨਹੀਂ, ਉਹ ਵਿਚਾਰੇ ਅਨਪੜ੍ਹ ਬੈਂਕ ਕਾਰਡ ਲੈ ਕੇ ਮਰ ਰਹੇ। ਹਾਲ ਉੱਥੇ ਚੋਰ ਬਾਜ਼ਾਰੀ ਦੀ ਪੂਰੀ ਤਰ੍ਹਾਂ ਭਰਮਾਰ ਹੈ। ਇਹ ਚੋਰ ਬਾਜ਼ਾਰੀ ਇਹਨਾਂ ਨੇ ਉੱਥੇ ਹੀ ਨਹੀਂ ਮਚਾਈ ਹੋਈ, ਅਮਰੀਕਾ 'ਚ ਜਿੰਨਾ ਵੱਡਾ ਪਿੱਛੇ ਇੱਕ ਸਕੈਂਡਲ ਸਾਹਮਣੇ ਆਇਆ ਕਿ ਕਿਵੇਂ ਉੱਥੇ ਹੀ ਬੈਠੇ ਜਿਹੜੇ ਨੇ ਇੱਥੋਂ ਦੇ ਅਮਰੀਕਨ ਸਿਟੀਜ਼ਨਸ ਔਰ ਦੂਸਰਿਆਂ ਦੇ ਘਰਾਂ 'ਚ ਕਾਲ ਕਰਕੇ ਕਿਸੇ ਨੂੰ IRS ਦਾ ਡਰ ਦੇ ਕੇ ਕਿਸੇ ਨੂੰ ਇਮੀਗ੍ਰੇਸ਼ਨ ਦਾ ਦੇ ਕੇ ਉਹਨਾਂ ਦੀ ਜਾਣਕਾਰੀ ਲੈ ਕੇ ਉਹਨਾਂ ਦੇ ਪੈਸੇ ਜਿਹੜੇ ਕਢਾਏ। ਕਿੰਨੇ ਬਿਲੀਅਨ ਜਿਹੜੇ ਨੇ ਰੁਪਏ ਇਸ ਕਿਸਮ ਦੇ ਨਾਲ ਮੁੰਬਈ ਦੇ ਵਿੱਚ ਪੂਰਾ ਨੈਟਵਰਕ ਪੂਰੇ ਦਾ ਪੂਰਾ 400 ਬੰਦਾ ਉੱਥੇ ਬੈਠਾ ਇਨਵੋਲਵ ਸੀ, ਕਈ ਸਾਲਾਂ ਤੋਂ ਇਹੀ ਕੰਮ ਕਰ ਰਹੇ ਸੀ ਔਰ ਇੱਥੇ ਵੀ FBI ਔਰ ਦੂਸਰਿਆਂ ਨੂੰ ਪਤਾ ਨਹੀਂ ਸੀ ਲੱਗ ਰਿਹਾ ਕਿਉਂਕਿ ਹੁਣ ਇਹਨਾਂ ਨੇ ਆਊਟਸੋਰਸ ਕੀਤਾ ਹੋਇਆ ਬਹੁਤ ਸਾਰਾ ਕੰਮ। ਕੋਈ ਬੰਬਈ ਬੈਠਾ ਹੈ, ਕੋਈ ਚੇਨਈ ਬੈਠਾ ਹੈ, ਕੋਈ ਬੰਗਲੌਰ ਬੈਠਾ ਹੈ, ਕੋਈ ਹੈਦਰਾਬਾਦ ਬੈਠਾ ਹੈ ਔਰ ਘਰਾਂ 'ਚ ਆਮ ਵਿਚਾਰੇ ਜਿਹੜੇ ਲੋਕ ਨੇ ਉਹਨਾਂ ਨੂੰ ਡਰਾ ਧਮਕਾ ਕੇ ਔਰ ਕੋਈ ਆਪਣਾ ਡਿਫਰੈਂਟ ਆਈਡੈਂਟੀਟੀ ਦੱਸ ਕੇ ਔਰ ਅਮਰਜੀਤ ਬਾਜਵਾ, ਵਾਹਿਗੁਰੂ ਜੀ, ਸਿੰਘ ਨੂਰਪੁਰੀਆ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਜਸਪ੍ਰੀਤ ਸਿੰਘ, ਜੱਸੀ ਧਨੋਆ, JS ਭੰਡਾਲ, ਮੋਹਨਜੀਤ ਸਿੰਘ ਖਾਲਸਾ, ਇਹ ਫਤਿਹ ਬੁਲਾਉਂਦੇ ਨੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਤੇ ਮੋਹਨਜੀਤ ਸਿੰਘ ਖਾਲਸਾ ਕਹਿੰਦੇ ਨੇ ਇਹ 10ਵੇਂ ਪਾਤਸ਼ਾਹ ਦੇ ਨਾਲ ਜੁੜਦੇ ਆ, ਪੰਥ ਖਾਲਸਾ ਖੇਤੀ ਮੇਰੀ, ਹੋਂ ਸੰਭਾਲ ਕਰੋ ਤਿਸ ਕੇਰੀ। ਬਹੁਤ ਬਹੁਤ ਸ਼ੁਕਰੀਆ ਸਾਰੇ ਵੀਰਾਂ ਦਾ ਜੀ। ਹੁਣ ਤੁਸੀਂ ਤੁਹਾਡਾ ਪਲੇਟਫਾਰਮ ਜੀ। ਡਾਕਟਰ ਸਾਹਿਬ ਸਾਡੇ ਕੋਲ ਕਮੈਂਟ ਆਇਆ ਹੈ ਸਰੂਪ ਸਿੰਘ ਜੀ ਦਾ, ਇਹ ਲਿਖਦੇ ਹਨ, ਬਾਪੂ ਜੀ ਮੈਂ ਤਾਂ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ 2 ਵਾਰ ਦਰਸ਼ਨ ਕੀਤੇ ਨੇ ਤੇ ਪਰਿਕਰਮਾ ਵੀ ਕੀਤੀ ਹੈ, ਪਰ ਇਹ ਸੋਚ ਉਹਨਾਂ ਦੀ ਨਹੀਂ ਸੀ। ਵੀਡੀਓ ਵੀ ਮੌਜੂਦ ਹੈ ਨੈਟ ਤੇ ਕਿ ਅਸੀਂ ਵੱਖ ਨਹੀਂ ਹੋਣਾ ਚਾਹੁੰਦੇ। ਜੀ ਡਾਕਟਰ ਸਾਹਿਬ। ਵੀਰ ਸਰੂਪ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ, ਉਹਨਾਂ ਨੇ ਲਿਖਿਆ ਵੀ ਹੈ ਔਰ ਸਾਨੂੰ ਬਾਪੂ ਜੀ ਕਹਿ ਕੇ ਸੰਬੋਧਨ ਕੀਤਾ। ਚੰਗਾ ਲੱਗਦਾ ਹੁਣ ਕਈ ਵਾਰੀ ਬਾਪੂ ਕੋ ਆਉਣ ਨੂੰ ਜੀ ਕਰਦਾ। ਦੇਖੋ ਮੇਰਾ ਖਿਆਲ ਹੈ ਵੀ ਪਹਿਲੀ ਗੱਲ ਤਾਂ ਇਹਨਾਂ ਨੇ ਦਰਸ਼ਨ ਕੀਤੇ, ਬਹੁਤ ਚੰਗੀ ਗੱਲ ਹੈ, ਪਰ ਇਹਨਾਂ ਨੇ ਫਿਰ ਉਹਨਾਂ ਦੀਆਂ ਜਿੱਥੇ ਦਰਸ਼ਨ ਕੀਤੇ ਨੇ ਉਹ ਨੈੱਟ 'ਤੇ ਜਾ ਕੇ ਫੇਸਬੁੱਕ 'ਤੇ ਉਹਨਾਂ ਨੇ ਹੁਣ ਸਾਨੂੰ ਲਿਖਿਆ, ਸੋ ਜ਼ਾਹਰ ਹੈ ਵੀ ਨੈੱਟ ਇਸਤੇਮਾਲ ਕਰਦੇ ਨੇ ਜੀ। ਉਹਨਾਂ ਦੀਆਂ ਸਾਰੀਆਂ ਜਿਹੜੀਆਂ ਨੇ ਵੀਡੀਓਜ਼ ਜਾਂ ਉਹਨਾਂ ਦੀਆਂ ਆਡੀਓ ਸਪੀਚਸ ਖਾਸ ਤੌਰ 'ਤੇ ਉਹ ਜ਼ਰੂਰ ਸੁਣ ਲੈਣ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਧਰਮ ਯੁੱਧ ਮੋਰਚਾ ਅਨੰਦਪੁਰ ਸਾਹਿਬ ਦੇ ਮਤੇ ਦੀ ਪ੍ਰਾਪਤੀ ਦੇ ਲਈ ਸ਼ੁਰੂ ਹੋਇਆ ਸੀ। ਉਹ ਬੜੀ ਸਪਸ਼ਟਤਾ ਨਾਲ ਕਹਿੰਦੇ ਸੀ
ਕਿ ਭਾਈ ਅਸੀਂ ਇਹਨਾਂ ਦੇ ਨਾਲ ਰਹਿਣਾ ਚਾਹੁੰਦੇ, ਵੱਖ ਨਹੀਂ ਹੋਣਾ ਚਾਹੁੰਦੇ। ਇਹ ਇਹਨਾਂ ਨੇ ਦੇਖਣਾ ਹੈ ਸਾਨੂੰ ਨਾਲ ਰੱਖਣਾ ਹੈ ਕਿ ਨਹੀਂ ਰੱਖਣਾ, ਪਰ ਬਰਾਬਰ ਦੇ ਸ਼ਹਿਰੀ ਬਣ ਕੇ। ਜਿਸ ਦਿਨ ਭਾਰਤ ਦੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ ਵਿੱਚ ਪਏ, ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਸੋ ਜੇ ਇਹ ਧਿਆਨ ਨਾਲ ਸੁਣਨਗੇ ਤਾਂ ਇਹ ਉਹਨਾਂ ਨੂੰ ਸਮਝ ਆਏਗੀ ਕਿ ਭਾਈ ਉਹਨਾਂ ਦਾ ਇਹੀ ਕਹਿਣਾ ਸੀ ਕਿ ਜੇ ਤਾਂ ਤੁਸੀਂ ਸਾਡਾ ਆਨੰਦਪੁਰ ਦਾ ਮਤਾ ਮੰਨ ਲੈਂਦੇ ਹੋ ਔਰ ਸ਼ਾਂਤਮਈ ਤਰੀਕੇ ਦੇ ਨਾਲ ਸਾਨੂੰ ਸਾਡੇ ਹੱਕ ਦੇ ਦਿੰਦੇ ਹੋ ਬਰਾਬਰੀ ਦੇ, ਫਿਰ ਅਸੀਂ ਵੱਖ ਨਹੀਂ ਹੋਣਾ ਚਾਹੁੰਦੇ। ਪਰ ਜੇ ਤੁਸੀਂ ਇਸ ਦਾ ਫੌਜੀ ਹੱਲ ਕੱਢਣਾ ਚਾਹਿਆ, ਜਿਹੜਾ ਕਿ ਉਹਨਾਂ ਨੇ ਕੱਢਿਆ ਜੀ, ਹੁਣ ਇਸ ਤਾਂ ਨਹੀਂ ਨਾ ਹੈ ਵੀ ਸਰੂਪ ਸਿੰਘ ਉਹਨਾਂ ਨੂੰ ਪਤਾ ਨਹੀਂ ਹੈ ਵੀ ਜੂਨ ਦੇ ਪਹਿਲੇ ਹਫ਼ਤੇ ਕੀ ਹੋਇਆ, ਭਾਰਤੀ ਫੌਜ ਨੇ ਟੈਂਕਾਂ ਤੋਪਾਂ ਦੇ ਹਮਲੇ ਨਾਲ ਕੀ ਕੀਤਾ ਦਰਬਾਰ ਸਾਹਿਬ ਦੇ ਵਿੱਚ, 37 ਇਤਿਹਾਸਕ ਗੁਰਦੁਆਰਿਆਂ 'ਚ ਕੀ ਕੀਤਾ, ਔਰ ਨਵੰਬਰ 84 ਤੋਂ ਬਾਅਦ ਭਾਰਤ ਭਰ 'ਚ ਕੀ ਕੀਤਾ, ਉਸ ਤੋਂ ਬਾਅਦ ਪੰਜਾਬ 'ਚ ਅਗਲੇ 10 ਸਾਲਾਂ 'ਚ ਕੀ ਕੀਤਾ, ਔਰ ਕਿਵੇਂ ਪੰਜਾਬ ਦੇ ਵਿੱਚ ਅੱਜ ਕੋਈ ਡਰੱਗਸ ਔਰ ਦੂਸਰੇ ਦੇ ਹਵਾਲੇ ਨਾਲ ਕੀ ਬਣਾਇਆ ਹੋਇਆ। ਸੋ ਇਹ ਚੰਗੇ ਵੀਰ ਲੱਗਦੇ ਨੇ ਕਿਉਂਕਿ ਉਹਨਾਂ ਨੇ ਚੰਗੇ ਅੰਦਾਜ਼ ਦੇ ਵਿੱਚ ਲਿਖਿਆ। ਪਰ ਜਦੋਂ ਕਈ ਵਾਰੀ ਇਹ ਹੁੰਦਾ ਹੈ ਕਿ ਜਾਣਕਾਰੀ ਨਾ ਹੋਣਾ ਕਿਸੇ ਚੀਜ਼ ਦੀ ਵੀ ਜਿਹੜਾ ਇਹ ਵੀ ਇੱਕ ਕਈ ਵਾਰ ਜ਼ਿਆਦਾ ਗਿਆਨਤਾ ਵੱਲ ਧੱਕਦਾ। ਸੋ ਇਹਨਾਂ ਦੀ ਨੂੰ ਇਹ ਜੇ ਆਪ ਹੀ ਇਹਨੂੰ ਰਿਸਰਚ ਕਰਨਗੇ ਤਾਂ ਉਹਨਾਂ ਨੂੰ ਇਹਨਾਂ ਦੀ ਇਹ ਸਟੇਟਮੈਂਟ ਜ਼ਰੂਰ ਪਤਾ ਲੱਗ ਜਾਏਗੀ ਕਿ ਭਾਈ ਖਾਲਿਸਤਾਨ ਦੀ ਨੀਂਹ ਫਿਰ ਰੱਖੀ ਗਈ ਸੀ, ਤੇ ਜਦੋਂ ਜਿਸ ਇਮਾਰਤ ਦੀ ਨੀਂਹ ਰੱਖ ਦਈਏ ਫਿਰ ਉਸ ਨੂੰ ਮੁਕੰਮਲ ਕਰਨ ਵੱਲ ਧਿਆਨ ਹੁੰਦਾ ਹੈ। ਫਿਰ ਤੁਸੀਂ ਖੱਬੇ ਸੱਜੇ ਨਹੀਂ ਦੇਖਦੇ। ਜਿਵੇਂ ਘਰ ਦੀ ਇੱਕ ਵਾਰੀ ਨੀਂਹ ਰੱਖ ਲਈਏ, ਫਿਰ ਭਾਵੇਂ ਪੈਸੇ ਉਧਾਰੇ ਮੰਗਣੇ ਪੈਣ, ਕੋਈ ਹੋਏ, ਫਿਰ ਘਰ ਬਣਾ ਕੇ ਹਟੀਦਾ, ਫਿਰ ਪਿੱਛੇ ਮੁੜ ਕੇ ਨਹੀਂ ਦੇਖੀਦਾ ਕਿ ਜੇ ਅਸੀਂ ਕਿਰਾਏ ਤੇ ਰਹਿੰਦੇ ਸੀ ਚਲੋ ਕਿਰਾਏ ਤੇ ਹੀ ਚਲ ਜਾਂਦੇ। ਜੀ ਜੀ ਬਿਲਕੁਲ ਡਾਕਟਰ ਸਾਹਿਬ, ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਸਾਡੇ ਕੋਲ ਅਗਲਾ ਮੈਸੇਜ ਆਇਆ ਹੈ ਉਮੈਰ ਅਖਤਰ ਜੀ ਦਾ, ਰਾਵਲਪਿੰਡੀ ਪਾਕਿਸਤਾਨ ਤੋਂ। ਇਹ ਲਿਖਦੇ ਹਨ, ਐ ਸਿੱਖ ਭਾਈਓ, ਐ खालिस्तान के जां नशीनों, ऐ अपने इंसाफ के पैरोकारों, आपके ऊपर जो जुल्म हुआ था उसको कभी भी ना भुलाना और अपने शहीदों और अपने मुजाहिदों को भी कभी ना भूलना। पाकिस्तान जिंदाबाद, खालिस्तान जिंदाबाद। जी डॉक्टर साहब। जिंदाबाद जिंदाबाद। उमर अख्तर जी का बहुत बहुत शुक्रिया। उन्होंने सानू रावलपिंडी पाकिस्तान तो लिखे उमैर अख्तर जी का दो ही गल्लां उन्होंने कही बिल्कुल पते दियां ने कि कदे जिहड़ा तुहाडे ते जुल्म होया है उन्होंने ना भुलना जी, ते जिन्हां ने जुल्म नूं वंगारिया, वंगार के शहादतां लईआं, शहादतां पाईआं, कदे उन्हां नूं भी ना भुलना जी। जिहड़ा जुल्म नूं भुलदा है वो बिल्कुल पावरलैस हो जाता है, बिल्कुल दीन बन जाता है, और उस दे अंदर फिर एक इंसानियत दी स्पिरिट भी खत्म हो जाती है जी। ते जिहड़ा शहीद नूं भुलदा है वो भी अकिरत कान हुंदा है। और अज साडे एक वड्डे तबके दा ये हाल है, और जिहड़े अज पंजाब दे चोण अखाड़े दे विच कुद्दे होए ने जां उन्हां दी मदद दे उत्ते जा रहे ने उत्थे जां इत्थे, उन्हां नूं दोनों चीज़ां ही भुल गईआं। उन्हां नूं इंडियन स्टेट के जुल्म भी भुल गए, उन्होंने भुल गया कि भाई उत्थों के सिस्टम दे विच जो भी आएगा उही पुलिस उही सिस्टम, उन्होंने इंसाफ नहीं निकलेगा। और उन्होंने अपने शहीद भी भुल गए, संत पिंडां वालियां दी ये गल भी भुल गई, खालसा जी शहीदां दे खून का हक लैने। हुण खून का हक खालिस्तान की प्राप्ति नाल जुड़िया होया है, होर तां कोई तरीका नहीं है तुहाडा हक लैण दा। सो इन्हां दा उमैर अख्तर जी का बहुत बहुत शुक्रिया, उन्होंने सानू लिखिया। जी डॉक्टर साहब, हुण तुसीं दर्शकां दस दो अज दा विचार। अज दे विचार लई जिवें असीं राग गौड़ी 52 अखरी कबीर जोगी दी विचार शुरू की हुई है जी, और अज दो अखर अल्फाज पप्पा ते फप्फा इस दे उत्ते उन्हां दे श्लोक ने। पप्पा अपर पार नहीं पावा, परम जोत स्यों परचो लावा, पांचों इंद्री निग्रह करई, पाप पुन दो निरवरई। हुण पप्पा शब्द नूं आधार बना के कबीर साहब फरमाते हैं। हाँ, एक मैं करैक्शन कर दें, कल अपनी एक कोट दे विच जिहड़ा मैं जिहड़ा शब्द गुरु अर्जन साहब दा सी उस नूं कबीर साहब दा कह के पहला मरण कबूल जीवन की छड़ आस, हो सबना की रेणुका तो आओ हमारे पास। और मैं कहा सी कि कबीर साहब दा है, ये पंजवें पातशाह गुरु अर्जन साहब दा, इसमें मैं माफ़ी चाहुंदा। पप्पा शब्द दे नाल है कि भाई ये
ਇਸ ਗੱਲ ਦਾ ਸੰਕੇਤ ਹੈ ਕਿ ਅਪਰ ਪਾਰ ਨਹੀਂ ਪਾਵਾ, ਕਿ ਰੱਬ ਜਿਹੜਾ ਹੈ ਉਹ ਅਪਰੰਪਾਰ ਹੈ। ਅਪਾਰ ਪਾਰ ਹੁੰਦਾ ਹੈ, ਅਸੀਂ ਕਹਿੰਦੇ ਆਰ ਪਾਰ। ਜੀ ਹੁਣ ਪਾਰ ਤੋਂ ਵੀ ਅੱਗੇ ਅਪਾਰ ਹੈ ਕਿ ਜਿਸ ਦਾ ਕੋਈ ਲੇਖਾ ਹੀ ਨਹੀਂ ਕੀਤਾ ਜਾ ਸਕਦਾ ਹੈ। ਪਰਮ ਜੋਤ ਸਿਓ ਪਰਚੋ ਲਾਵਾ, ਇਸ ਲਈ ਉਹਦਾ ਲੇਖਾ ਪਾਉਣ ਦੀ, ਉਹਦਾ ਅੰਤ ਪਾਉਣ ਦੀ ਕੋਸ਼ਿਸ਼ ਨਾ ਕਰੋ। ਪਰਚੋ ਪਾਵਾ ਹੁੰਦਾ ਪਿਆਰ ਪਾਉਣਾ, ਸਾਂਝ ਪਾਉਣਾ। ਜੀ ਉਸ ਪਰਮ ਜੋਤ ਦੇ ਨਾਲ, ਉਸ ਰੱਬ ਦੇ ਨਾਲ ਪ੍ਰੀਤ ਪਾਓ, ਪਿਆਰ ਪਾਓ, ਉਸ ਨੂੰ ਆਪਣਾ ਸਮਝੋ, ਆਪਣਾ ਬਣਾਓ। ਪੰਚੋ ਇੰਦਰੀ ਨਿਗ੍ਰਹਿ ਕਰਈ, ਜੇ ਤੁਹਾਡੀ ਉਸ ਦੇ ਨਾਲ ਪ੍ਰੀਤ ਪੈਂਦੀ ਹੈ, ਉਸ ਦੇ ਨਾਲ ਪਰਚਾ ਪੈਂਦਾ ਤੇ ਫਿਰ ਪੰਜੋ ਹੀ ਜਿਹੜੀਆਂ ਇੰਦਰੀਆਂ ਜਿਹੜੀਆਂ ਸਾਨੂੰ ਵਿਕਾਰਾਂ ਵੱਲ ਤੋਰਦੀਆਂ ਨੇ, ਉਹਨਾਂ ਦੇ ਉੱਤੇ ਕੰਟਰੋਲ ਆਉਂਦਾ ਹੈ। ਨਿਗ੍ਰਹਿ ਹੁੰਦਾ ਹੈ ਰੋਕ ਲੈਣਾ। ਜੀ ਪਾਪ ਪੁੰਨ ਦੋ ਨਿਰਵਰਈ, ਤੇ ਫਿਰ ਉਹ ਨਿਰੰਕਾਰ ਆਪ ਕਿਰਪਾ ਕਰਕੇ ਉਸ ਅਵਸਥਾ ਤੇ ਸਾਨੂੰ ਲੈ ਜਾਂਦਾ ਹੈ ਕਿ ਪਾਪ ਪੁੰਨ ਤੈਂ ਭਈ ਕਹਾਵਤ, ਕੋ ਨਰਕ ਕੋ ਸੁਰਗ ਬੰਛਾਵਤ। ਕਿ ਭਾਈ ਈਵਨ ਫਿਰ ਪਾਪ ਪੁੰਨ ਦੀ ਵਿਚਾਰ ਦਾ ਵੀ ਵਕਤ ਨਹੀਂ ਹੁੰਦਾ, ਜਾਂ ਉਸ ਵੱਲ ਵੀ ਧਿਆਨ ਨਹੀਂ ਹੁੰਦਾ, ਕਿਉਂਕਿ ਪਰਮ ਜੋਤ ਸਿਓ ਪਰਚੋ ਲਾਵਾ। ਤੁਹਾਡੀ ਜਿਹੜੀ ਪ੍ਰੀਤ ਹੈ ਉਹ ਪਰਮ ਜੋਤ ਦੇ ਨਾਲ ਹੁੰਦੀ ਹੈ। ਫੱਫੇ ਸ਼ਬਦ ਨਾਲ, ਫੱਫਾ ਬਿਨ ਫੂਲੇ ਫਲ ਹੋਈ, ਤਾ ਫਲ ਫੰਕੈ ਲਖੈ ਜੋ ਕੋਈ, ਦੂਣ ਨ ਪਰਈ ਫੰਕ ਵਿਚਾਰੇ, ਤਾ ਫਲ ਫੰਕ ਸਬੈ ਤਨ ਫਾਰੇ। ਜੀ ਹੁਣ ਫੱਫਾ ਸ਼ਬਦ ਨਾਲ ਉਹਨਾਂ ਨੇ ਕਿਹਾ ਕਿ ਵੀ ਅਸੀਂ ਕਹਿੰਦੇ ਨਾ ਕਿ ਮੈਂ ਖੁਸ਼ੀ ਨਾਲ ਫੁੱਲਿਆ ਨਹੀਂ ਸਮਾਉਂਦਾ। ਇੱਕ ਖੁਸ਼ੀ ਹੈ, ਇੱਕ ਹੁੰਦਾ ਹੈ ਕਿ ਜੀ ਉਹਦਾ ਹੈ ਤਾਂ ਇੰਨਾ ਕੀ ਹੈ, ਪਰ ਅੱਜ ਕੱਲ੍ਹ ਹੰਕਾਰ ਨਾਲ ਬੜਾ ਫੁੱਲਿਆ ਹੋਇਆ ਹੈ। ਮਾਣ, ਹੰਕਾਰ, ਔਰ ਜਦੋਂ ਬੰਦਾ ਗੁੱਸੇ 'ਚ ਵੀ ਹੁੰਦਾ, ਹੰਕਾਰਿਆ ਹੁੰਦਾ, ਉਹਨੂੰ ਕਹਿੰਦੇ ਜੀ ਅੱਜ ਕੱਲ੍ਹ ਇਹਦੀਆਂ ਨਾਸਾਂ ਚੌੜੀਆਂ ਹੋ ਗਈਆਂ, ਨੋਸਟਿਲ ਚੌੜੀਆਂ ਹੋ ਜਾਂਦੇ। ਜਦੋਂ ਤੁਸੀਂ ਜਿਹੜੇ ਬੰਦੇ ਫੋਕੇ 'ਚ ਹੁੰਦੇ ਨੇ, ਨਾਸਾਂ ਚੌੜੀਆਂ, ਕਹਿੰਦੇ ਕੀ ਹੈ, ਕਹਿੰਦੇ ਜੀ ਹੈ ਤਾਂ ਸਾਡੇ ਨਾਲੋਂ ਹੀ ਗਿਆ, ਪਰ ਅੱਜ ਕੱਲ੍ਹ ਨਾਸਾਂ ਚੌੜੀਆਂ ਕਰੀ ਫਿਰਦਾ। ਜੀ ਸੋ ਉਹਨੂੰ ਹੀ ਕਬੀਰ ਸਾਹਿਬ ਨੇ ਯਾਦ ਕਰਾਇਆ, ਫੱਫਾ ਬਿਨ ਫੂਲੇ ਫਲ ਹੋਈ, ਕਿ ਐਵੇਂ ਨਾਸਾ ਨਾ ਫੁਲਾਓ, ਫੁੱਲੇ ਨਾ ਬੈਠੋ, ਨਿਮਰਤਾ ਲਿਆਓ, ਫਿਰ ਫਲ ਲੱਗੇਗਾ, ਜੀ ਫਿਰ ਰੱਬ ਦੀ ਰਹਿਮਤ ਹੋਏਗੀ। ਤਾਂ ਫਲ ਫੰਕੈ ਲਖੈ ਜੋ ਕੋਈ, ਜੇ ਨਿਮਰਤਾ ਦੇ ਵਿੱਚ ਆਓਗੇ, ਐਵੇਂ ਫੁੱਲ ਫੁੱਲ ਕੇ ਨਹੀਂ ਬੈਠੋਗੇ, ਤਾਂ ਫਾਂਕ ਹੁੰਦਾ ਫਾੜੀ, ਜਦੋਂ ਅਸੀਂ ਕਹਿੰਦੇ ਸੰਤਰੇ ਦੀਆਂ ਫਾਂਕਾਂ, ਜੀ ਤੇ ਫਿਰ ਉਹਦੇ ਪਿਆਰ ਦੀ ਇੱਕ ਅੱਧੀ ਫਾੜੀ ਤੁਹਾਨੂੰ ਵੀ ਮਿਲ ਜਾਏਗੀ, ਉਸ ਰੱਬ ਦੀ ਬਖਸ਼ਿਸ਼ ਦਾ ਥੋੜਾ ਹਿੱਸਾ ਤੁਹਾਨੂੰ ਵੀ ਮਿਲੇਗਾ। ਤਾਂ ਫਲ ਫੰਕੈ ਲਖੈ ਜੋ ਕੋਈ, ਪਰ ਪਹਿਲਾਂ ਉਹਦੇ ਨਾਲ ਪਿਆਰ ਪਾਓ, ਉਸ ਦੇ ਨਾਲ ਆਪਣੀ ਸਾਂਝ ਪਾਓ। ਦੂਣ ਨਾ ਪਰਈ ਫੰਕ ਵਿਚਾਰੇ, ਕਿ ਜੇ ਉਸ ਨਿੱਕੀ ਜਿਹੀ ਫਾੜੀ ਦਾ ਝਲਕਾਰਾ ਉਸ ਰੱਬ ਦੀ ਹੋਂਦ ਦਾ ਮਿਲ ਜਾਂਦਾ ਹੈ, ਤਾਂ ਦੂਣ ਨਾ ਪਰੇ। ਹੁਣ ਦੂਣ ਹੁੰਦਾ ਦੋ ਪਹਾੜਾਂ ਦੇ ਵਿੱਚ ਜਿਹੜੀ ਵਾਦੀ ਹੁੰਦੀ ਹੈ, ਉਹਨੂੰ ਦੂਣ ਕਹਿੰਦੇ ਨੇ। ਜਿਵੇਂ ਰਾਮ ਰਾਏ ਨੂੰ ਉੱਥੇ ਦਿਓਰਾ ਮਿਲਿਆ, ਤੇ ਉਹ ਦੋ ਪਹਾੜ ਸੀ, ਉਹਦਾ ਨਾਂ ਦੇਹਰਾਦੂਨ ਹੈ। ਦੂਣ ਦਾ ਮਤਲਬ ਹੈ ਦੋ ਪਹਾੜੀਆਂ ਦੇ ਵਿਚਕਾਰ। ਇੱਥੇ ਦੋ ਪਹਾੜੀਆਂ ਦਾ ਮਤਲਬ ਹੈ ਜਨਮ ਤੇ ਮਰਨ। ਜੀ ਕਿ ਵੀ ਜਿਹੜਾ ਉਸ ਦਾ ਝਲਕਾਰਾ, ਉਸ ਦੀ ਹੋਂਦ ਦੀ ਇੱਕ ਨਿੱਕੀ ਜਿਹੀ ਫਾੜੀ, ਇੱਕ ਨਿੱਕੀਆ ਜਿਹਾ ਚਾਨਣ ਦੀ ਛਿੱਟ ਜੇ ਇਸ ਨੂੰ ਮਿਲ ਜਾਂਦੀ ਹੈ, ਦੂਣ ਨਾ ਪਰੇ, ਉਸ ਦੀ ਫਿਰ ਜਨਮ ਮਰਨ ਦੀ ਦੌੜ ਜਿਹੜੀ ਹੈ ਉਹ ਖਤਮ ਹੋ ਜਾਂਦੀ ਹੈ। ਫੰਕ ਵਿਚਾਰ ਹੈ ਉਸ ਗਿਆਨ ਦਾ ਇੱਕ ਝਲਕਾਰੇ ਨਾਲ। ਤਾਂ ਫਲ ਫੰਕ ਸਬੈ ਤਨ ਫਾਰੇ, ਤੇ ਜਦੋਂ ਉਸ ਦੇ ਪਿਆਰ ਦੀ ਉਹ ਨਿੱਕੀ ਜਿਹੀ ਫਾੜੀ, ਨਿੱਕੀ ਜਿਹੀ ਰਿਸ਼ਮ ਉਹਦੇ ਅੰਦਰ ਵਸ ਜਾਂਦੀ ਹੈ, ਸਬੈ ਤਨ ਫਾਰੇ, ਮਤਲਬ ਹੈ ਫਿਰ ਉਸ ਦੇ ਵਿੱਚੋਂ ਸਰੀਰ ਦਾ ਮੋਹ, ਜੀ ਤਨ ਫਟ ਜਾਂਦਾ ਹੈ, ਕਿ ਸਰੀਰ ਦਾ ਮੋਹ ਖਤਮ ਹੋ ਜਾਂਦਾ ਹੈ, ਤੇ ਉਸ ਨਿਰੰਕਾਰ ਦੇ ਪਿਆਰ ਦੇ ਵਿੱਚ ਜਿਹੜਾ ਆਪਣਾ ਜੀਵਨ ਬਸਰ ਕਰਦੇ। ਸੋ ਇਹ ਅੱਜ ਦਾ ਵਿਚਾਰ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਦੇ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tvag4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।